ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਮਰੀਕਾ ਦੀਆਂ ਸੰਗਤਾਂ, ਖਾਸ ਕਰਕੇ ਨਿਊਯਾਰਕ ਦੀਆਂ ਸੰਗਤਾਂ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ ਔਰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰਨ। ਦਾਸ 2 ਫਰਵਰੀ ਤੋਂ 18 ਫਰਵਰੀ ਤੱਕ ਨਿਊਯਾਰਕ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ, ਉਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਿਹਾ। ਪੂਰਾ ਐਡਰੈਸ ਤੁਹਾਡੇ TV ਸਕਰੀਨ ਦੇ ਉੱਤੇ ਨਾਲ ਨਾਲ ਚੱਲ ਰਿਹਾ। ਇਹ ਮੇਰੀ ਬੇਨਤੀ, ਰੋਜ਼ਾਨਾ 2 ਤਰੀਕ ਤੋਂ ਰਾਤ ਨੂੰ 7 ਵਜੇ ਤੋਂ 9 ਵਜੇ ਤੱਕ ਕੀਰਤਨ ਸਮਾਗਮ ਹੋਇਆ ਕਰਨਗੇ ਔਰ 2 ਤੋਂ 18 ਫਰਵਰੀ ਦੇ ਵਿੱਚ ਤਕਰੀਬਨ 3 ਐਤਵਾਰ ਆਉਣਗੇ। ਤਿੰਨੇ ਐਤਵਾਰ ਅਸੀਂ 12 ਤੋਂ 6 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਕਰਾਂਗੇ ਇਸੇ ਸਥਾਨ 'ਤੇ। ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ, ਕੀਰਤਨ ਦੀਵਾਨਾਂ ਵਿੱਚ ਵੀ ਹੁਮ ਹੁਮਾ ਕੇ ਸਾਰਿਆਂ ਨੇ ਦਰਸ਼ਨ ਦੇਣੇ, ਚੁਪਹਿਰਿਆਂ ਵਿੱਚ ਵੀ ਹੁਮ ਹੁਮਾ ਕੇ ਪਹੁੰਚਣਾ। ਔਰ ਸਭ ਨੂੰ ਪਤਾ ਕਿਵੇਂ ਚੁਪਹਿਰਿਆਂ ਵਿੱਚ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਆਪਣੀਆਂ ਬਖਸ਼ਿਸ਼ਾਂ ਵਰਤਾ ਰਹੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਦੁੱਖਾਂ ਨੂੰ ਕੱਟਦੇ ਨੇ। ਅਤੇ ਭਾਗਾਂ ਵਾਲਿਓ, ਇਹ ਜੋ ਮੌਕਾ ਸਾਨੂੰ ਮਿਲ ਰਿਹਾ 2 ਫਰਵਰੀ ਤੋਂ 18 ਫਰਵਰੀ ਤੱਕ ਕਥਾ ਕੀਰਤਨ ਦੇ ਦੀਵਾਨ ਅਟੈਂਡ ਕਰਨ ਦਾ, ਅਤੇ ਮੇਰੀ ਬੇਨਤੀ, ਵਖੀਰਾਂ ਕੱਤ ਕੇ ਪਹੁੰਚਿਓ। ਬੇਸ਼ੱਕ ਠੰਡ ਦਾ ਮੌਸਮ ਹੈ, ਪਰ ਠੰਡ ਦੀ ਪਰਵਾਹ ਨਾ ਕਰਿਓ। ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇ ਉਹ ਠੰਡ ਦੀ ਪਰਵਾਹ ਨਹੀਂ ਕਰਦੇ। ਔਰ ਸਾਰਿਆਂ ਨੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਜੇ ਠੰਡ ਮਹਿਸੂਸ ਹੋਣ ਲੱਗੇ ਨਾ, ਤੇ ਮਾਤਾ ਗੁਜਰੀ ਜੀ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰ ਲਿਓ, ਫਿਰ ਇਹ ਠੰਡ ਤੁਹਾਨੂੰ ਲੱਗੇਗੀ ਨਹੀਂ। ਔਰ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਉੱਧਰ ਰਹਿੰਦੇ ਨੇ ਅਮਰੀਕਾ ਵੱਲ, ਭਾਵੇਂ ਉਹਨਾਂ ਨੂੰ ਫਲਾਈਟਾਂ ਕਰਕੇ ਕਿਉਂ ਨਾ ਆਉਣਾ ਪਵੇ, ਕਿਵੇਂ ਵੀ ਹਾਜ਼ਰੀਆਂ ਭਰਨ ਵਾਸਤੇ ਪਹੁੰਚਿਓ ਜ਼ਰੂਰ। ਜਿਹੜੇ ਤੁਸੀਂ ਰੋਜ਼ ਸੁਣਦੇ ਹੋ 3 ਤੋਂ 4 ਜਾਂ ਰਾਤੀ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ ਜਿਹੜੇ ਪਰਿਵਾਰਕ ਮੈਂਬਰ ਬਣੇ ਹੋ, ਇਹ ਸੁਭਾਗ ਸਮਾਂ ਅਸੀਂ ਸਾਰੇ ਰਲ ਮਿਲ ਕੇ ਗੁਰੂ ਜੀ ਦੇ ਗੁਣ ਗਾਵਾਂਗੇ, ਇੱਕ ਦੂਜੇ ਦੇ ਨਾਲ ਦਿਲ ਦੀਆਂ ਗੱਲਾਂ ਕਰਾਂਗੇ, ਇੱਕ ਦੂਜੇ ਦੇ ਨਾਲ ਵਿਚਾਰਾਂ ਕਰਾਂਗੇ। ਇਹ ਪਿਤਾ ਜੀ ਨੇ ਸਮਾਂ ਬਖਸ਼ਿਸ਼ ਕੀਤਾ, ਭੁੱਲਿਓ ਨਾ। 2 ਫਰਵਰੀ ਤੋਂ 18 ਫਰਵਰੀ ਤੱਕ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਦਾ ਸਥਾਨ ਨਿਊਯਾਰਕ ਵਿਖੇ ਜੋ ਬਣਿਆ, ਫਿਰ ਮੈਂ ਦੁਹਰਾ ਰਿਹਾ, TV ਸਕਰੀਨ ਦੇ ਉੱਤੇ ਪੂਰਾ ਐਡਰੈਸ ਚੱਲ ਰਿਹਾ। ਆਪ ਜੀਆਂ ਨੇ ਇਸ ਅਸਥਾਨ 'ਤੇ ਪਰਿਵਾਰਾਂ ਸਮੇਤ ਰੋਜ਼ਾਨਾ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਕੈਨੇਡਾ ਦੀਆਂ ਜਿਹੜੀਆਂ ਸੰਗਤਾਂ ਨੇ, ਤੁਸੀਂ ਸੁਣਦੇ ਹੋ ਰੋਜ਼, ਇਹ 2 ਘੰਟੇ ਦੀ ਵੱਧ ਤੋਂ ਵੱਧ ਫਲਾਈਟ ਹੋਏਗੀ ਤੁਹਾਡੇ ਲਈ। ਆਓ ਜ਼ਰੂਰ ਦਰਸ਼ਨ ਦਿਓ। ਜਿਹੜੇ ਤੁਹਾਡੇ ਅਮਰੀਕਾ ਦੇ ਵਿੱਚ ਦੂਰ ਵੀ ਰਹਿੰਦੇ ਹੋ, 2-3 ਘੰਟੇ ਦੀ ਫਲਾਈਟ ਹੋ ਜਾਏਗੀ, ਬੇਸ਼ੱਕ ਭਾਵੇਂ ਪਰਵਾਹ ਨਾ ਕਰਿਓ। ਪਰ ਆਪਾਂ ਸਾਰਿਆਂ ਨੇ ਇੱਕ ਦੂਜੇ ਨਾਲ ਬੈਠਣਾ ਵੀ ਹੈ, ਮਿਲਣਾ ਵੀ ਹੈ, ਔਰ ਗੁਰੂ ਦੀਆਂ ਗੱਲਾਂ ਬਾਤਾਂ ਅਸੀਂ ਸਾਰਿਆਂ ਨੇ ਰਲ ਮਿਲ ਕੇ ਕਰਨੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਔਰ ਇਹ ਸਾਰਾ ਪ੍ਰੋਗਰਾਮ ਸਾਡਾ ਜਿਹੜਾ YouTube ਚੈਨਲ ਹੈ, ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਉਹਦੇ ਉੱਤੇ ਰੋਜ਼ਾਨਾ ਹੀ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਤਰਸ ਵਰਤ ਰਿਹਾ। ਦੂਰੋਂ ਨੇੜਿਓਂ ਚੱਲ ਕੇ ਬਾਬਾ ਦੀਪ ਸਿੰਘ ਜੀ ਦੇ ਘਰ ਚੁਪਹਿਰਾ ਜਪ ਤਪ ਸਮਾਗਮ ਦੀ ਹਾਜ਼ਰੀ ਭਰਨ ਵਾਸਤੇ ਬੇਅੰਤ ਪਰਿਵਾਰਕ ਮੈਂਬਰ, ਜਿੱਥੇ ਇਸ ਪਾਵਨ ਪਵਿੱਤਰ ਅਸਥਾਨ ਬਾਬਾ ਦੀਪ ਸਿੰਘ ਜੀ ਦੇ ਘਰ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵਿਖੇ ਇਕੱਤਰਿਤ ਹੋਏ ਹੋ ਰਹੇ ਨੇ। ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਜੁੜ ਰਹੇ। ਸਭ ਤੋਂ ਪਹਿਲਾਂ ਸਿਰ ਝੁਕਾ ਕੇ ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ, ਸਾਰੀਆਂ ਸੰਗਤਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। YouTube ਦਾ ਲਿੰਕ ਤੁਹਾਡੇ ਸਾਰਿਆਂ ਤੱਕ ਪਹੁੰਚ ਚੁੱਕੇ ਆ। ਜਿਹੜੇ ਲਾਈਵ ਵੇਖ ਰਹੇ ਹੋ, ਅੱਗੇ ਤੋਂ ਅੱਗੇ ਇਹ ਸ਼ੇਅਰ ਕਰੋ। ਔਰ ਜਿਹਨੂੰ ਵੀ ਲਿੰਕ ਭੇਜੋ, ਉਹਨੂੰ ਕੋ 10-20 ਨੂੰ ਹੋਰ ਇਹ ਲਿੰਕ ਸ਼ੇਅਰ ਕਰਨ ਬਾਰੇ। ਜਿਨ੍ਹਾਂ ਨੇ ਅਜੇ ਤੱਕ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਕਰ ਲਓ। ਆਓ ਭਾਵਨਾ ਉਹ ਹੀ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਗੁਰੂ ਰਾਮਦਾਸ ਬਾਪੂ ਚੌਂਕੜਾ ਮਾਰ ਕੇ ਬੈਠੇ
ਚਰਨਾਂ 'ਚ ਕੌਣ ਬੈਠਾ ਆਖੋ ਧੰਨ ਬਾਬਾ ਦੀਪ ਸਿੰਘ। ਕੁਝ ਕੁ ਮਿੰਟ ਵਾਹਿਗੁਰੂ ਗੁਰਮੰਤਰ ਦੀ ਹਾਜ਼ਰੀ ਲਾ ਲਓ, ਫਿਰ ਉਸ ਤੋਂ ਬਾਅਦ ਬਾਪੂ ਦੀਆਂ ਵਡਿਆਈਆਂ 'ਚ ਆਪਾਂ ਸਾਰਿਆਂ ਨੇ ਜੁੜਨਾ, ਕੋਈ ਰਸਨਾ ਵਾਂਝੀ ਨਾ ਰਹੇ ਜੇ। ਵਾਹਿਗੁਰੂ 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 ਜੁੜ ਜਾਓ। गुरु रामदास जी, गुरु रामदास जी, प्यार न लखन जी, धन बाबा दीप सिंह जी। Baba
ਦੀਪ ਸਿੰਘ ਜੀ ਬਾਬਾ 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 ਦੀਪ ਸਿੰਘ ਜੀ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਬਾਬਾ ਦੀਪ ਸਿੰਘ ਜੀ 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 ਮੈਂ ਤੇਰਾ ਤੂੰ ਮੇਰਾ 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 ਬਾਬਾ ਦੀਪ ਸਿੰਘ ਜੀ 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 ਓ ਬਾਬਾ ਦੀਪ ਸਿੰਘ ਜੀ 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 ਓ ਬਾਬਾ ਦੀਪ ਸਿੰਘ ਜੀ 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 ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਵਾਹਿਗੁਰੂ 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 ਉੱਚੀ ਬੋਲੋ ਉੱਚੀ ਸਾਰੇ ਵਾਹਿਗੁਰੂ 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 ਵਾਹਿਗੁਰੂ
ਮਾਰੋ ਆਵਾਜ਼ਾਂ, ਖੰਡੇ ਵਾਲੇ ਨੂੰ ਮਾਰੋ ਆਵਾਜ਼ਾਂ। ਤੁਹਾਡੀ ਆਵਾਜ਼ ਵਾਹਿਗੁਰੂ 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 ਹੋਰ ਉੱਚੀ, ਹੋਰ ਉੱਚੀ। ਵਾਹਿਗੁਰੂ ਵਾਹਿਗੁਰੂ ਮਾਰੋ ਆਵਾਜ਼ਾਂ ਖੰਡੇ ਵਾਲੇ ਨੂੰ। ਵਾਹਿਗੁਰੂ 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 ਜਪੋ ਵਾਹਿਗੁਰੂ ਵਾਹਿਗੁਰੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਪੂ ਜੀ ਦਾ ਆਗਮਨ ਪੁਰਬ ਮਨਾਉਣ ਆਏ ਆ, ਚੜ੍ਹਦੀ ਕਲਾ ਚ ਓ। ਸਤਿ ਸ੍ਰੀ ਅਕਾਲ। ਦੋ ਕੁ ਜ਼ਰੂਰੀ ਬੇਨਤੀਆਂ ਕਰਕੇ ਆਪਾਂ ਸ਼ਬਦ ਪੜ੍ਹਨਾ ਸਭ ਨੇ। ਇੱਕ ਵਾਰੀ ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਕਿਸੇ ਨੇ ਇਹ ਬੜਾ ਪਿਆਰਾ ਬੋਲ ਮੈਨੂੰ ਭੇਜਿਆ, ਬੜੀ ਮੈਨੂੰ ਅੱਛੀ ਗੱਲ ਲੱਗੀ। ਕਹਿੰਦਾ ਦੂਜਿਆਂ ਦੀ ਸੁਣੋਗੇ ਤੇ ਮੈਨੂੰ ਬੁਰਾ ਹੀ ਪਾਓਗੇ। ਜੇ ਦੂਜਿਆਂ ਕੋਲੋਂ ਸੁਣੋਗੇ ਨਾ ਫਲਾਣਾ ਬੰਦਾ ਇਦਾਂ ਦਾ, ਫਲਾਣਾ ਇਦਾਂ ਦਾ, ਕਈ ਵਾਰੀ ਅਸੀਂ ਆਪਣੇ ਅੰਦਰ ਮਨ ਘੜਤ ਕਹਾਣੀਆਂ ਬਣਾ ਲੈਂਦੇ ਆ। ਕਿਸੇ ਬੰਦੇ ਤੱਕ ਸਾਡੀ ਪਹੁੰਚ ਜੇ ਨਾ ਹੋਵੇ ਨਾ, ਸਾਡਾ ਵੀ ਉਸ
ਲੋਮੜੀ ਵਰਗਾ ਹਿਸਾਬ ਹੋ ਜਾਂਦਾ, ਹੱਥ ਨਾ ਆਵੇ ਥੂ ਕੌੜੀ। ਅੰਗੂਰ ਖੱਟੇ ਨੇ, ਅੰਗੂਰਾਂ ਦੇ ਕੋਲ ਜਾ ਕੇ ਵੇਖਿਆ ਨਹੀਂ। ਸੁਣਿਓ, ਦੂਜਿਆਂ ਦੀ ਸੁਣੋਗੇ ਤੇ ਮੈਨੂੰ ਬੁਰਾ ਹੀ ਪਾਓਗੇ, ਤੇ ਜੇ ਮੇਰੇ ਕੋਲ ਆ ਕੇ ਮੈਨੂੰ ਮਿਲੋਗੇ ਤੇ ਵਾਅਦਾ ਹੈ ਕਦੀ ਨਿਰਾਸ਼ ਨਹੀਂ ਜਾਓਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅਸੀਂ ਕਈ ਵਾਰੀ ਐਵੇਂ ਮਨ ਘੜਤ ਕਹਾਣੀਆਂ ਬਣਾ ਲੈਨੇ, ਫਲਾਣਾ ਮਹਾਂਪੁਰਸ਼ ਇਦਾਂ ਦਾ, ਫਲਾਣਾ ਬੰਦਾ ਇਦਾਂ ਦਾ, ਫਲਾਣੇ ਨੇ ਇਦਾਂ ਕੀਤਾ ਹੋਏਗਾ। ਕੀਤਾ ਨਹੀਂ, ਕੀਤਾ ਨਹੀਂ। ਸਾਡਾ ਗੁਆਂਢੀ ਉਹ ਇਦਾਂ ਹੀ ਕਰਦਾ ਹੋਣਾ, ਉਹ ਇਦਾਂ ਦਾ ਹੀ ਹੋਣਾ। ਪਰ ਕਈ ਵਾਰੀ ਜਦੋਂ ਉਸ ਬੰਦੇ ਦੇ ਨਜ਼ਦੀਕ ਅਸੀਂ ਜਾਂਦੇ ਹਾਂ, ਫਿਰ ਪਤਾ ਲੱਗਦਾ ਜਿੰਨੀਆਂ ਵੀ ਗੱਲਾਂ ਅਸੀਂ ਸੁਣੀਆਂ ਤੇ ਸਭ ਝੂਠੀਆਂ ਨੇ। ਇਹਦਾ ਆਪਣਾ ਜੀਵਨ ਬੋਲਦਾ, ਇਹਦੀ ਆਪਣੀ ਕਮਾਈ ਬੋਲਦੀ, ਇਹਦਾ ਸਿਮਰਨ ਬੋਲਦਾ, ਇਹਦੀ ਸੇਵਾ ਬੋਲਦੀ ਹੈ। ਫਿਰ ਬੰਦਾ ਅੰਦਰੋਂ ਆਪਣੀਆਂ ਭੁੱਲਾਂ ਵੀ ਬਖਸ਼ਵਾਉਂਦਾ ਹੈ ਤੇ ਫਿਰ ਝੁਕ ਵੀ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਐਵੇਂ ਦੂਜਿਆਂ ਵੱਲ, ਦੂਜਿਆਂ ਦੀ ਸੁਣ ਕੇ ਅੰਦਾਜ਼ੇ ਨਾ ਲਾਇਆ ਕਰੋ, ਕਿਉਂਕਿ ਸੱਚੀ ਗੱਲ ਏ, ਸੱਚੀ ਗੱਲ, ਕੰਨਾਂ ਦਾ ਸੁਣਿਆ ਕਈ ਵਾਰੀ ਝੂਠਾ ਹੋ ਜਾਂਦਾ ਹੈ। ਕੰਨਾਂ ਦਾ ਸੁਣਿਆ ਤੇ ਕਈ ਵਾਰੀ ਸੱਚਾਈ ਬੋਲਦੇ ਆ, ਅੱਖਾਂ ਦਾ ਵੇਖਿਆ ਵੀ ਝੂਠਾ ਹੋ ਜਾਂਦਾ ਹੈ। ਅੱਜ ਇੰਨਾ ਪ੍ਰਭਾਵ ਹੈ ਕਲਯੁਗ ਦਾ, ਜਵਾਨ ਭੈਣ ਤੇ ਭਰਾ ਵੀ ਇੱਕ ਸਕੂਟਰ ਦੇ ਉੱਤੇ ਜਾਂਦੇ ਹੋਣ, ਗੱਡੀ 'ਚ ਜਾਂਦੇ ਹੋਣ, ਲੋਕਾਂ ਨੂੰ ਨਾ ਵੀ ਪਤਾ ਹੋਵੇ ਨਾ, ਉਹਨਾਂ ਬਾਰੇ ਵੀ ਗੱਲਾਂ ਕਰਨ ਲੱਗ ਪੈਂਦੇ ਨੇ। ਹਾਂਜੀ, ਅੱਖਾਂ ਦਾ ਵੇਖਿਆ ਵੀ ਝੂਠਾ ਹੋ ਗਿਆ ਨਾ। ਕੋਲ ਜਾਓਗੇ ਤਾਂ ਪਤਾ ਲੱਗਣਾ। ਇਸ ਕਰਕੇ ਕਿਸੇ ਬਾਰੇ ਕੋਈ ਗੱਲ ਬੋਲਣ ਤੋਂ ਪਹਿਲਾਂ 100 ਵਾਰੀ ਸੋਚੋ, ਉਹਦੇ ਨਜ਼ਦੀਕ ਜਾਓ, ਨਜ਼ਦੀਕ ਜਾ ਕੇ ਦੇਖੋ, ਨਹੀਂ ਯਾਰ ਫਲਾਣੇ ਬੰਦੇ ਨੇ ਇਹਦੇ ਬਾਰੇ ਇਦਾਂ ਕਿਹਾ ਸੀ, ਸੱਚਮੁੱਚ ਇਹਦੇ 'ਚ ਇਹ ਚੀਜ਼ ਹੈ ਕਿ ਨਹੀਂ ਹੈ ਜੀ। ਤੇ ਜੇ ਮੰਨ ਲਓ ਉਹ ਕਮੀ ਤੁਹਾਨੂੰ ਨਜ਼ਰ ਆ ਗਈ, ਤੇ ਜੇ ਮੰਨ ਲਓ ਉਹਦੇ ਅੰਦਰ ਉਹ ਕਮੀ ਤੁਹਾਨੂੰ ਨਜ਼ਰ ਆ ਗਈ, ਫਿਰ ਸਾਨੂੰ ਬਾਪੂ ਦੀਪ ਸਿੰਘ ਨੇ ਸਿਖਾਇਆ, ਜੇ ਤੁਹਾਨੂੰ ਮੰਨ ਲਓ ਉਹਦੀ ਕਮੀ ਨਜ਼ਰ ਆ ਗਈ ਤਾਂ ਵੀ ਉਹਦੀ ਕਮੀ ਦਾ ਭੰਡੀ ਪ੍ਰਚਾਰ ਨਾ ਕਰੋ, ਉਹਦੇ ਪਰਦਿਆਂ ਨੂੰ ਢੱਕ ਲਓ। ਹਾਂਜੀ, ਢੱਕ ਲਓ। ਜਦੋਂ ਤੂੰ ਕਿਸੇ ਦੇ ਪਰਦੇ ਟੱਕੇਗਾ ਨਾ, ਖੰਡੇ ਵਾਲਾ ਬਾਬਾ ਤੇਰੇ ਵੀ ਪਰਦੇ ਟੱਕੇਗਾ। ਸਤਿ ਸ੍ਰੀ ਅਕਾਲ। ਜਦੋਂ ਅਸੀਂ ਕਿਸੇ ਦੇ ਪਰਦੇ ਟੱਕਾਂਗੇ ਨਾ, ਖੰਡੇ ਵਾਲਾ ਸਾਡੇ ਵੀ ਟੱਕੇਗਾ। ਔਰ ਮੈਂ ਐਵੇਂ ਬਣਾ ਕੇ ਗੱਲਾਂ ਨਹੀਂ ਕਰ ਰਿਹਾ, ਰੋਜ਼ ਅਸੀਂ ਅਰਦਾਸ 'ਚ ਕਹਿੰਦੇ ਆ, ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਅਣਡਿੱਠ ਕਰਨਾ ਕੀ ਪਤਾ ਹੈ, ਇਹ ਬੰਦੇ ਵਿੱਚ ਇਹ ਔਗਣ ਹੈ, ਪਰ ਫਿਰ ਵੀ ਉਹਦੇ ਔਗਣਾਂ ਤੇ ਪਰਦਾ ਪਾ ਦੇਣਾ, ਉਹਨੂੰ ਪਿਆਰ ਨਾਲ ਸਮਝਾਉਣਾ, ਬੇਟਾ ਇਦਾਂ ਨਾ ਕਰਿਆ ਕਰ। ਤੇ ਜੇ ਮੰਨ ਲਓ ਤੁਹਾਡੇ ਸਮਝਾਉਣ ਤੇ ਨਾ ਸਮਝੇ, ਫਿਰ ਸੱਚੀ ਮੁੱਚੀ ਜੇ ਤੁਹਾਡਾ ਉਹਦੇ ਨਾਲ ਪਿਆਰ ਹੈ ਨਾ, ਤੁਹਾਡੇ ਸਮਝਾਉਣ ਤੇ ਨਹੀਂ ਵੀ ਸਮਝਦਾ, ਇੱਕ ਪਾੜ ਜਪਜੀ ਸਾਹਿਬ ਦਾ ਨੇਮ ਵਧਾ ਦਿਓ, ਬਾਪੂ ਜੀ ਕਿਰਪਾ ਕਰੋ ਇਹਦੇ ਅੰਦਰੋਂ ਇਹ ਕਮੀ ਆਪੇ ਕੱਢ ਦਿਓ ਜੀ। ਫਿਰ ਪਤਾ ਲੱਗਣਾ ਅੰਦਰੋਂ ਪਿਆਰ ਕੀਤਾ ਕਿ ਨਹੀਂ। ਅਸੀਂ ਤਾਂ ਗੱਲਾਂ ਕਰਦੇ ਹਾਂ, ਗੱਲਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਿਹੜੀ ਦੂਜੀ ਗੱਲ ਹੁਣ ਮੈਂ ਕਰਨ ਲੱਗਾ ਨਾ, ਦੇਖੋ ਅਸੀਂ ਤੇ ਸਿੱਖਣਾ ਹੈ। ਬਾਬਾ ਦੀਪ ਸਿੰਘ ਜੀ ਦੇ ਗੁਣ ਗਾ ਰਹੇ ਆ, ਗੁਣਾਂ ਦੇ ਵਿੱਚੋਂ ਗੁਣ ਸਿੱਖੀ ਜਾਣੇ ਨੇ। ਅਸੀਂ ਉਹਨਾਂ ਦਾ ਆਗਮਨ ਦਿਨ ਮਨਾ ਰਹੇ, ਪ੍ਰਕਾਸ਼ ਦਿਹਾੜਾ ਕਹਿ ਲਓ, ਜਨਮ ਦਿਹਾੜਾ ਕਹਿ ਲਓ, ਅਸੀਂ ਮਨਾਉਣ ਵਾਸਤੇ ਆਏ ਆ ਪਿਆਰਿਓ। ਅਸੀਂ ਤੇ ਸਿੱਖਣਾ ਹੈ ਬਾਪੂ ਦੇ ਜੀਵਨ ਵਿੱਚੋਂ, ਲਾਸਟ ਮੋਮੈਂਟ ਤੱਕ, ਲਾਸਟ ਤੇਰਾ ਜਿਹੜਾ ਸਾਹ ਹੈ ਨਾ, ਸਾਹ ਅਖੀਰਲਾ ਸਾਹ, ਤਾਂ ਵੀ ਤੂੰ ਸਿੱਖਣਾ ਹੈ, ਸਿੱਖਣਾ। ਹੁਣ ਇਹ ਜਿਹੜੀ ਗੱਲ ਹੁਣ ਮੈਂ ਕਰਨ ਲੱਗਾ ਨਾ, ਜਿੰਨੀ ਨਿਊ ਜਨਰੇਸ਼ਨ ਹੈ ਨਾ, ਜਿੰਨੇ ਨੌਜਵਾਨ ਬੱਚੇ ਬੱਚੀਆਂ ਨੇ, ਉਹਨਾਂ ਨੂੰ ਇਹ ਬੜਾ ਹਲੂਣਾ ਦੇਵੇਗੀ, ਵੱਡਿਆਂ ਨੂੰ ਵੀ ਇਹ ਬੜਾ ਹਲੂਣਾ ਦੇਵੇਗੀ, ਬੜਾ ਤੁਹਾਡੇ ਡਿੱਗਦੇ ਹੋਏ ਮਨਾਂ ਨੂੰ ਸਪੋਰਟ ਦੇਵੇਗੀ। ਅਸੀਂ ਕਈ ਵਾਰੀ ਕਹਿੰਦੇ ਆ ਨਾ ਜੀ, ਸਾਨੂੰ ਮਿਲਿਆ ਕੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੇ ਕੋਲ ਛੋਟੀ ਕਾਰ, ਫਲਾਣੇ ਕੋਲ ਬੜੀ ਵੱਡੀ ਕਾਰ ਹੈ, ਮੇਰੇ ਕੋਲ ਤੇ ਲੱਖ ਰੁਪਈਆ ਨਹੀਂ ਜੁੜਦਾ, ਉਹ ਕਰੋੜਾਂ 'ਚ ਖੇਡਦਾ। ਮੈਨੂੰ ਕੀ ਮਿਲਿਆ? ਮੇਰੇ ਤੋਂ ਦੂਜੇ ਹੀ ਚੰਗੇ ਨੇ। ਕਈ ਵਾਰੀ ਬੰਦਾ ਇਦਾਂ ਗੱਲਾਂ ਕਰਦਾ ਹੈ ਜੀ, ਆਪਣੀ ਥਾਲੀ ਦਾ ਲੱਡੂ ਹਮੇਸ਼ਾ ਛੋਟਾ ਨਜ਼ਰ ਆਉਂਦਾ ਹੈ
ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਹਮੇਸ਼ਾ ਦੂਜਿਆਂ ਦਾ ਲੱਡੂ ਵੱਡਾ ਨਜ਼ਰ ਆਏਗਾ। ਗੱਲ ਪਿਆ ਜਿਹੜਾ ਢੋਲ ਹੈ ਨਾ, ਢੋਲ ਪਿਆਰਿਓ, ਉਹ ਬੰਦਾ ਕਈ ਵਾਰੀ ਇਦਾਂ ਸੋਚਦਾ ਫਲਾਣੇ ਬੰਦੇ ਨੇ ਢੋਲ ਗਲ ਦੇ ਵਿੱਚ ਪਾਇਆ, ਉਹ ਵਜਾਉਂਦਾ ਬੜਾ ਸੁਖੀ ਏ, ਪਰ ਜਦੋਂ ਗਲ ਵਿੱਚ ਢੋਲ ਪਾ ਕੇ ਵਜਾਉਣਾ ਪੈਂਦਾ ਨਾ, ਪਤਾ ਤੇ ਉਦੋਂ ਲੱਗਦਾ, ਉਦੋਂ। ਇਹ ਮੇਰੀ ਬੇਨਤੀ ਸੁਣਿਓ, ਜਿਹੜੀ ਹੁਣ ਮੈਂ ਗੱਲ ਕਰਨ ਲੱਗਾ ਨਾ, ਇਹ ਤੁਹਾਨੂੰ ਇੰਨੀ ਸਪੋਰਟ ਦੇ ਦੇਗੀ, ਜੇ ਡਿਗੂ ਕਿਤੇ ਮਨ ਕਰਦਾ ਨਾ ਮੈਨੂੰ ਮਿਲਿਆ ਕੀ ਹੈ, ਮੇਰੇ ਵਰਗਾ ਤੇ ਦੁਖੀ ਇਨਸਾਨ ਹੈ ਹੀ ਕੋਈ ਨਹੀਂ। ਮੈਨੂੰ ਤੇ ਫਲਾਣਾ ਰੋਗ ਲੱਗਾ, ਮੈਨੂੰ ਫਲਾਣੀ ਬਿਮਾਰੀ ਲੱਗੀ, ਮੇਰੇ ਘਰ 'ਚ ਤੇ ਆ ਪਰੇਸ਼ਾਨੀ, ਇਹ ਗੱਲ ਤੁਹਾਨੂੰ ਸਪੋਰਟ ਦੇਵੇਗੀ। ਸੁਣਿਓ ਧਿਆਨ ਨਾਲ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜਦੋਂ ਕਰੋਨਾ ਕਾਲ 'ਚ 7 ਅਪ੍ਰੈਲ 2020 ਨੂੰ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ PTC ਸਿਮਰਨ ਤੇ, ਜਦੋਂ 4-5 ਸਮਾਗਮ ਬੀਤੇ ਸੀ, ਉਦੋਂ ਵੀ ਮੈਂ ਬੱਚਨ ਨੇ ਸੁਣਾਇਆ ਸੀ। ਕਈ ਤੇ ਪ੍ਰੇਮੀ ਇਹੋ ਜਿਹੇ ਨੇ, ਮੈਂ ਦਿੱਲੀ ਗਿਆ, ਮੈਨੂੰ ਕਿੰਨੀਆਂ ਭੈਣਾਂ ਮਿਲੀਆਂ, ਕਹਿੰਦੇ ਜਿਹੜਾ ਕੀਰਤਨ ਤੁਸੀਂ ਕਰਦੇ ਹੋ ਨਾ, ਅਸੀਂ ਰੋਜ਼ ਕਾਪੀ ਤੇ ਲਿਖੀ ਜਾਂਦੇ। ਉਹਨੇ ਕਾਪੀਆਂ ਦਿਖਾਈਆਂ ਮੈਨੂੰ, ਕਹਿੰਦੇ ਆ ਵੇਖੋ ਇੰਨੀਆਂ ਕਾਪੀਆਂ ਭਰ ਗਈਆਂ, ਤੇ ਕਹਿੰਦੇ ਉਹਨੂੰ ਵਾਰ-ਵਾਰ ਅਸੀਂ ਪੜ੍ਹਦੇ ਆਂ, ਵਾਰ-ਵਾਰ ਪੜ੍ਹਦੇ ਆਂ, ਤੇ ਜਿਉਂ-ਜਿਉਂ ਪੜ੍ਹਦੇ ਇਉਂ ਲੱਗਦਾ ਅੱਜ ਦਾ ਕੀਰਤਨ ਸਾਡੇ ਲਈ ਹੋ ਰਿਹਾ, ਜਿਵੇਂ ਅੱਜ ਤੁਸੀਂ ਸਾਡੇ ਲਈ ਇਹ ਗੱਲ ਕੀਤੀ ਹੈ। ਸੁਣਿਓ ਧਿਆਨ ਨਾਲ। ਇੱਕ ਸਾਧੂ ਮਹਾਂਪੁਰਸ਼ ਨਾਮ ਜਪਣ ਵਾਲੇ ਇੱਕ ਦਰਖਤ ਦੇ ਹੇਠਾਂ ਬੈਠੇ, ਇਹ ਮੈਂ ਗੱਲ ਸੁਣਾਈ ਸੀ ਨਵਾਂ ਜਦੋਂ ਇਹ PTC ਤੇ ਪ੍ਰੋਗਰਾਮ ਸ਼ੁਰੂ ਹੋਇਆ ਸੀ। ਮੇਰੇ ਤੋਂ ਬਹੁਤ ਅਨੇਕਾਂ ਜਾਣਿਆਂ ਨੇ ਸੁਣਾਈ, ਮੈਨੂੰ ਬੜੀ ਖੁਸ਼ੀ ਹੁੰਦੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੇਰੀ ਚੀਜ਼ ਜਦੋਂ ਕੋਈ ਗਾਉਂਦਾ ਹੈ, ਜਦੋਂ ਕੋਈ ਸੁਣਾਉਂਦਾ, ਮੈਨੂੰ ਖੁਸ਼ੀ ਹੁੰਦੀ। ਕਈ ਵਾਰੀ ਅਸੀਂ ਵੀ ਦੂਜਿਆਂ ਦੀਆਂ ਸੁਣਾਉਂਦੇ ਆ। ਉਹ ਜਦੋਂ ਜਿੱਥੋਂ ਗੁਣ ਮਿਲਣ, ਮਿਹਨਤ ਅਸੀਂ ਇਕੱਠੇ ਕਰਨੇ ਨੇ ਗੁਣ, ਮਤਲਬ ਤੇ ਗੁਣਾਂ ਦੇ ਨਾਲ ਹੈ, ਮਤਲਬ ਤੇ ਚੰਗੀ ਚੀਜ਼ ਦੇ ਨਾਲ ਹੈ, ਚੰਗੀ ਚੀਜ਼ ਨਾਲ ਜਿੱਥੋਂ ਵੀ ਮਿਲ ਜੇ ਅਸੀਂ ਅੰਦਰ ਉਹ ਇਕੱਠੀ ਕਰ ਲੈਣੀ, ਆਪਣੇ ਤੱਕ ਨਹੀਂ ਰੱਖਣੀ, ਉਸ ਤੋਂ ਬਾਅਦ ਵੰਡ ਦੇਣੀ। ਗੱਲ ਤੇ ਨਹੀਂ। ਹੁਣ ਸੁਣਿਓ, ਇੱਕ ਸਾਧੂ ਮਹਾਂਪੁਰਸ਼ ਨਾਮ ਜਪਣ ਵਾਲੇ ਬੈਠੇ ਨੇ ਦਰਖਤ ਦੇ ਹੇਠਾਂ, ਤੇ ਮੂੰਹ ਦੇ ਉੱਤੇ ਨਾ ਛਿੱਟ ਜੀ ਪਈ ਪਾਣੀ ਦੀ। ਜਦੋਂ ਮੂੰਹ ਦੇ ਉੱਤੇ ਛਿੱਟ ਪਈ ਪਾਣੀ ਦੀ, ਤੇ ਉੱਤੇ ਵੱਲ ਵੇਖਿਆ, ਕੀ ਵੇਖਦੇ ਨੇ? ਕਾਂ ਬੈਠਾ ਹੈ ਟਾਹਣ ਦੇ ਉੱਤੇ ਦਰਖਤ ਤੇ ਰੋ ਰਿਹਾ। ਇਹ ਸਮਝਾਉਣ ਲਈ ਦ੍ਰਿਸ਼ਟਾਂਤ ਹੈ। ਕਾਂ ਰੋ ਰਿਹਾ, ਤੇ ਮਹਾਂਪੁਰਖ ਕਹਿੰਦੇ ਬਈ ਕਾਂ ਨੂੰ, ਬਈ ਤੂੰ ਕਿਉਂ ਰੋਣਾ, ਤੈਨੂੰ ਕੀ ਪਰੇਸ਼ਾਨੀ ਹੈ, ਕਿਉਂ ਰੋਣਾ ਹੈ? ਵੇਖੋ, ਉਦਾਂ ਇਹ ਪੰਛੀਆਂ ਦੀ ਬੋਲੀ ਅਸੀਂ ਤੁਸੀਂ ਨਹੀਂ ਸਮਝ ਸਕਦੇ, ਪਰ ਜਿਹੜੇ ਗੁਰਮੁਖ ਜਨ ਨੇ ਇਹ ਬੋਲੀਆਂ ਵੀ ਸਮਝ ਲੈਂਦੇ ਨੇ, ਉਹ ਅੰਦਾਜ਼ਾ ਲਾ ਲੈਂਦੇ ਨੇ। ਹੁਣ ਤੁਸੀਂ ਸਿਆਣੇ ਹੋ, ਕੋਇਲ ਬੋਲਦੀ ਕਦੀ ਸੁਣੀ ਕਿਸੇ ਨੇ? ਕੂ ਤੇ ਸੁਣਿਆ, ਪਰ ਉਦਾਂ ਗੱਲਾਂ ਕਰਦੀ ਥੋੜੀ ਸੁਣੀ ਹੈ ਜੀ। ਪਰ ਮਹਾਰਾਜ ਬਾਣੀ ਚ ਕਹਿੰਦੇ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਦੱਸਦੇ ਸਹੀ, ਤੂੰ ਕਿਉਂ ਕਾਲੀ ਹੈ? ਹੁਣ ਕੋਇਲ ਨੇ ਬੋਲ ਕੇ ਦੱਸਿਆ ਹੋਏਗਾ? ਨਹੀਂ, ਮਹਾਰਾਜ ਨੇ ਇੱਥੇ ਫਿਰ ਗੁਰਮੁਖ ਜਨ ਦੇ ਨਾਲ ਉਹ ਕੋਇਲ ਦੀ ਅਵਸਥਾ ਨੂੰ ਮੇਲ ਦਿੱਤਾ, ਕਿ ਉਹ ਕੋਇਲ, ਉਹ ਗੁਰਮੁਖ ਰੂਪੀ, ਉਹ ਗੁਰਮੁਖ ਜਨ, ਉਹ ਕੋਇਲ ਰੂਪੀ ਗੁਰਮੁਖ ਕਹਿ ਰਹੇ ਨੇ। ਪੁੱਛਦੇ ਨੇ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ? ਉਹ ਕਹਿੰਦੀ, ਆਪਣੇ ਪ੍ਰੀਤਮ ਕਹਿ ਹਉ ਬਿਰਹੈ ਜਾਲੀ। ਹਾਂਜੀ, ਜਿਵੇਂ ਮਹਾਂਪੁਰਸ਼ ਪੜਾਉਂਦੇ ਸੀ ਨਾ, ਮੈਨੂੰ ਪੈ ਗਿਆ ਵਿਛੋੜਾ ਸੱਚੇ ਰੱਬ ਦਾ, ਮੈਂ ਕਾਲੀ ਹੋ ਗਈ ਨਾਮ ਤੋਂ ਬਿਨਾ। ਇਹ ਫਿਰ ਗੁਰਮੁਖ ਕੋਇਲ ਨੇ ਜਵਾਬ ਦਿੱਤਾ। ਬਸ ਇਸੇ ਤਰ੍ਹਾਂ ਗੁਰਮੁਖ ਪਿਆਰੇ ਹਰ ਚੀਜ਼ ਨਾਲ ਗੱਲ ਕਰ ਲੈਂਦੇ ਨੇ। ਜੋ ਬੋਲਤ ਖੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਖੈ ਨਹੀਂ ਹੋਰ। ਆਮ ਬੰਦਾ ਕਹੇਗਾ ਚਿੜੀ ਚੀ ਚੀ ਕਰਦੀ ਏ, ਰੱਬ ਦੇ ਪਿਆਰੇ ਕਹਿਣਗੇ ਵਾਹਿਗੁਰੂ ਵਾਹਿਗੁਰੂ ਕਰਦੀ ਏ। ਹਾਂਜੀ, ਖੂਹ ਦੀਆਂ ਹੱਟਾਂ ਚੱਲਦੀਆਂ ਨੇ, ਬੰਦਾ ਕਹਿੰਦਾ ਚੀ ਚੀ ਦੀ ਆਵਾਜ਼ ਆਉਂਦੀ, ਪਰ ਸਤਿਗੁਰੂ ਕਹਿੰਦੇ ਹਰ ਹੱਟ ਵੀ ਤੂੰ ਕਰੇ, ਇਹ ਵੀ ਤੂੰ ਕਰਦੀ ਏ। ਕਿਤੇ ਟ੍ਰੇਨ 'ਚ ਬਹਿਣਾ ਪੈ ਜੇ ਨਾ ਕਿਸੇ ਗੁਰਮੁਖ ਨੂੰ, ਉਹ ਪਿਆਰਿਓ ਟ੍ਰੇਨ ਦੀ ਸਪੀਡ ਦੀ ਆਵਾਜ਼ ਦੇ ਨਾਲ ਹੀ ਆਪਣੇ ਅੰਦਰ ਸਿਮਰਨ ਤੋਰ ਲੈਂਦਾ। ਉਹਨੂੰ ਉਹ ਸਪੀਡ ਦੀ ਆਵਾਜ਼, ਜਿਹੜੀ ਟ੍ਰੇਨ ਦੀ ਉੱਚੀ ਉੱਚੀ ਆਵਾਜ਼ ਆ ਰਹੀ ਨਾ, ਉਹਨੂੰ ਆਵਾਜ਼ ਡਿਸਟਰਬ ਨਹੀਂ ਕਰਦੀ। ਉਹਨੂੰ ਲੱਗਦਾ ਜੇ ਇਹ ਟ੍ਰੇਨ ਚੱਲ ਰਹੀ ਏ, ਇਹ ਟ੍ਰੇਨ ਵੀ ਜਪ ਰਹੀ ਏ, ਵਾਹਿਗੁਰੂ 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 ਵਾਹਿਗੁਰੂ। ਬਸ ਗੱਲ ਇੰਨੀ ਹੈ। ਸੁਣਿਓ ਹੁਣ ਜਿਹੜੀ ਮੈਂ ਗੱਲ ਕਰਨ ਲੱਗਾ, ਉਹ ਸਾਧੂ ਮਹਾਂਪੁਰਸ਼ ਜਦੋਂ ਕਾਂ ਨੂੰ ਵੇਖਿਆ ਰੋਂਦੇ ਆ, ਪੁੱਛਦੇ ਨੇ ਵੀ ਕਾਂ ਤੂੰ ਕਿਉਂ ਰੋਣਾ? ਤੇ ਉਸ ਵੇਲੇ ਪਤਾ ਕੀ ਕਹਿੰਦਾ? ਕਹਿੰਦਾ ਮੈਂ ਬੜਾ ਜ਼ਿਆਦਾ ਦੁਖੀ ਆ। ਕਹਿੰਦੇ ਕੀ ਦੁੱਖ ਹੈ ਤੈਨੂੰ? ਕਹਿੰਦਾ ਮੈਨੂੰ ਇੰਨਾ ਜ਼ਿਆਦਾ ਦੁੱਖ ਹੈ, ਮੈਨੂੰ ਕੋਈ ਪਾਲਦਾ ਨਹੀਂ।
ਜਿਹੜੇ ਘਰ 'ਚ ਮੈਂ ਬਹਿ ਜਾਣਾ ਲੋਕੀ ਮੈਨੂੰ ਡਾ ਦਿੰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕੋਈ ਪੱਥਰ ਮਾਰਦਾ, ਕੋਈ ਮੈਨੂੰ ਉਡਾ ਦਿੰਦਾ, ਕੋਈ ਮੈਨੂੰ ਪਾਲ ਕੇ ਖੁਸ਼ ਨਹੀਂ। ਤੇ ਰੰਗ ਵੀ ਮੇਰਾ ਬੜਾ ਕਾਲਾ ਹੈ, ਬਹੁਤ ਕਾਲਾ ਹੈ। ਤੇ ਮਹਾਂਪੁਰਖ ਪਤਾ ਕੀ ਕਹਿੰਦੇ? ਕਹਿੰਦੇ ਦੱਸ ਫਿਰ ਚਾਹੁੰਨਾ ਕੀ ਹੈ? ਉਹ ਕਹਿੰਦਾ ਮਹਾਂਪੁਰਸ਼ੋ ਏਦਾਂ ਕਰੋ, ਮੈਨੂੰ ਹੰਸ ਬਣਾ ਦਿਓ। ਹੰਸ। ਮਹਾਂਪੁਰਸ਼ ਕਹਿੰਦੇ ਮੇਰੇ ਕੋਲ ਪਾਵਰ ਹੈ, ਕਾਂ ਤੋਂ ਤੈਨੂੰ ਮੈਂ ਹੰਸ ਬਣਾ ਸਕਦਾ, ਪਰ ਇੱਕ ਵਾਰੀ ਹੰਸ ਨੂੰ ਮਿਲ ਕੇ ਆ, ਉਹਦੇ ਨਾਲ ਗੱਲਬਾਤ ਕਰਕੇ ਆ, ਫਿਰ ਉਸ ਤੋਂ ਬਾਅਦ ਤੈਨੂੰ ਮੈਂ ਵੀ ਹੰਸ ਬਣਾ ਦਿਆਂਗਾ। ਹੁਣ ਉਹ ਕਾਂ ਉੜਦਾ ਉੜਦਾ ਗਿਆ ਹੰਸ ਦੇ ਕੋਲ, ਤੇ ਹੰਸ ਨੂੰ ਵੇਖਿਆ, ਰੰਗ ਚਿੱਟਾ ਹੈ, ਬੜਾ ਵਧੀਆ ਲੱਗਦਾ ਹੈ। ਲੋਕ ਹੰਸ ਨੂੰ ਵੇਖਣ ਲਈ ਤਰਸਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਾਣੀ 'ਚ ਪੈਰ ਪਾ ਕੇ ਤੁਰਦਾ, ਪੈਰ ਨਜ਼ਰ ਵੀ ਨਹੀਂ ਆਉਂਦੇ। ਹਾਂਜੀ, ਪਾਣੀ 'ਚ ਪੈਰ ਪਾ ਕੇ ਤਾਰੀ ਲਾਉਂਦਾ, ਤੈਰਦਾ, ਪੈਰ ਨਜ਼ਰ ਨਹੀਂ ਆਉਂਦੇ। ਕਿੰਨਾ ਸੁਖੀ ਹੈ, ਕਿੱਡਾ ਵਧੀਆ ਇਹਦਾ ਰੰਗ, ਚਿੱਟਾ ਰੰਗ। ਤੇ ਜਦੋਂ ਕਾਂ ਗਿਆ ਨਾ ਹੰਸ ਦੇ ਕੋਲ, ਤੇ ਹੰਸ ਨੂੰ ਕਹਿੰਦਾ, ਹੰਸ ਭਰਾਵਾ ਮੈਂ ਬੜਾ ਦੁਖੀ ਆਪਣੇ ਰੂਪ ਤੋਂ, ਬੜਾ ਦੁਖੀ ਆ। ਲੋਕੀ ਮੈਨੂੰ ਪਾਲਦੇ ਨਹੀਂ, ਪੱਥਰ ਮਾਰਦੇ ਨੇ, ਜਿੱਥੇ ਬੈਠਾ ਉੱਥੇ ਡਾ ਦਿੰਦੇ ਨੇ। ਤੂੰ ਸੁਖੀ ਹੈ। ਤੇ ਮੈਂ ਮਹਾਂਪੁਰਖਾਂ ਨੂੰ ਕਿਹਾ ਮੈਨੂੰ ਹੰਸ ਬਣਾਓ। ਕਹਿੰਦੇ ਪਹਿਲੇ ਤੈਨੂੰ ਮਿਲ ਕੇ ਆਵਾਂ। ਬਈ ਮੈਨੂੰ ਤੇ ਲੱਗਦਾ ਤੇਰੇ ਵਰਗਾ ਸੁਖੀ ਹੋਰ ਕੋਈ ਨਹੀਂ। ਆਹ ਕਿੱਡਾ ਸੋਹਣਾ ਤੇਰਾ ਰੰਗ, ਕਿੱਡਾ ਵਧੀਆ ਤੇਰਾ ਰੰਗ। ਲੋਕੀ ਤੇਰੇ ਨਾਲ ਫੋਟੋਆਂ ਖਿੱਚਦੇ ਨੇ, ਪਾਣੀ ਦੇ ਵਿੱਚ ਤੂੰ ਤਾਰੀ ਲਾਉਣਾ, ਤੇਰੇ ਪੈਰ ਨਜ਼ਰ ਨਹੀਂ ਆਉਂਦੇ, ਏਦਾਂ ਲੱਗਦਾ ਤੂੰ ਸਹਿਜੇ ਤੁਰੀ ਜਾਂਦਾ। ਤੇ ਉਸ ਵੇਲੇ ਨਾ ਉਹ ਹੰਸ ਪਤਾ ਕੀ ਕਹਿੰਦਾ? ਕਹਿਣ ਲੱਗਾ ਭਰਾਵਾ ਮੇਰੇ ਕੋਲੋਂ ਪੁੱਛ ਕੇ ਵੇਖ ਮੈਨੂੰ ਕਿੰਨੇ ਦੁੱਖ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਚਿੱਟਾ ਵੀ ਕੋਈ ਰੰਗ ਹੁੰਦਾ? ਉਹ ਹੰਸ ਕਹਿਣ ਲੱਗ ਪਿਆ, ਕਹਿੰਦੇ ਚਿੱਟਾ ਵੀ ਕੋਈ ਰੰਗ ਹੁੰਦਾ? ਇਹ ਤੇ ਕਈ ਜਾਣੇ ਸੋਗ ਦਾ ਰੰਗ ਮੰਨਦੇ ਨੇ, ਸੋਗ ਦਾ। ਸੁਣਿਓ ਧਿਆਨ ਨਾਲ, ਸਾਡੇ 'ਚ ਵਹਿਮ ਭਰਮ ਨਹੀਂ ਹੁੰਦਾ। ਅਸੀਂ ਤੇ ਚਿੱਟੀ ਪੋਸ਼ਾਕ ਪਹਿਨਦੇ ਆ ਕਿ ਬਾਬਾ ਜਿਹੜੇ ਮਰਜ਼ੀ ਰੰਗ 'ਚ ਰੰਗ ਲੈ, ਅਸੀਂ ਤਾਂ ਕਰਕੇ ਪਾਉਂਦੇ ਆ ਸਾਰੇ। ਪਰ ਇੱਕ ਸਹਿਜੇ ਗੱਲ ਸੁਣਾ ਰਹੇ ਆ। ਉਹ ਹੰਸ ਨੇ ਆਪਣੀ ਗੱਲ ਕੀਤੀ, ਕਹਿਣ ਲੱਗਾ ਕਿ ਚਿੱਟਾ ਵੀ ਕੋਈ ਰੰਗ ਹੁੰਦਾ? ਕਈ ਲੋਕ ਤੇ ਸੋਗ ਦੇ ਸਮੇਂ ਚਿੱਟਾ ਰੰਗ ਪਾਉਂਦੇ ਨੇ। ਲੋਕੀ ਮੇਰੇ ਕੋਲ ਆਉਂਦੇ ਨੇ ਫੋਟੋਆਂ ਖਿਚਵਾਉਣ ਵਾਸਤੇ, ਆ ਪਾਣੀ ਦੇ ਵਿੱਚ ਮੇਰਾ ਰੰਗ ਮਿਲ ਜਾਂਦਾ, ਮੈਨੂੰ ਪਤਾ ਹੀ ਨਹੀਂ ਲੱਗਦਾ ਮੇਰੀ ਫੋਟੋ ਖਿੱਚਦੇ ਨੇ ਕਿ ਪਾਣੀ ਦੇ ਖਿੱਚਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਉਹ ਭਰਾਵਾ ਤੂੰ ਕਹਿੰਦਾ ਮੈਂ ਸੁਖੀ ਆ, ਮੈਨੂੰ ਲੱਗਦਾ ਮੇਰੇ ਤੋਂ ਵੱਡਾ ਦੁਖੀ ਹੋਰ ਕੋਈ ਨਹੀਂ। ਹਾਂਜੀ, ਕਾਂ ਕਹਿੰਦਾ ਤੂੰ ਵੀ ਦੁਖੀ ਹੈ? ਤੂੰ ਵੀ? ਕਹਿੰਦਾ ਹਾਂ ਮੈਂ ਦੁਖੀ ਆ, ਪਾਣੀ ਦੇ ਵਿੱਚ ਮੇਰਾ ਰੰਗ ਮਿਕਸ ਜਿਹਾ ਹੋ ਜਾਂਦਾ, ਪਤਾ ਹੀ ਨਹੀਂ ਚੱਲਦਾ। ਉਸ ਵੇਲੇ ਨਾ ਦੋਵੇਂ ਜਾਣੇ ਆ ਗਏ ਉਸ ਸਾਧੂ ਦੇ ਕੋਲ। ਉਹਨੇ ਆਪਣਾ ਦੁੱਖ ਦੱਸਿਆ, ਉਹਨੇ ਆਪਣਾ ਦੁੱਖ ਦੱਸਿਆ। ਮਹਾਂਪੁਰਸ਼ ਕਹਿੰਦੇ ਹੁਣ ਚਾਹੁੰਦੇ ਕੀ ਹੋ? ਕਹਿੰਦੇ ਹੁਣ ਅਸੀਂ ਚਾਹੁੰਦੇ ਆ ਮਹਾਂਪੁਰਸ਼ੋ ਤੁਸੀਂ ਕਿਰਪਾ ਕਰੋ, ਸਾਨੂੰ ਤੋਤਾ ਬਣਾ ਦਿਓ। ਤੋਤਾ ਬੜਾ ਸੁਖੀ ਹੈ। ਲੋਕੀ ਮੀਆਂ ਮਿੱਠੂ ਕਰਦੇ, ਘਰਾਂ 'ਚ ਪਾਲਦੇ ਨੇ, ਟਾਈਮ ਸਿਰ ਖਾਣਾ ਵੀ ਖਵਾਉਂਦੇ ਨੇ, ਕਿੰਨਾ ਪਿਆਰ ਦਿੰਦੇ ਨੇ। ਤੁਸੀਂ ਸਾਨੂੰ ਤੋਤਾ ਉਹ ਕਹਿੰਦੇ ਬਣਾ ਤੇ ਦਵਾਂਗੇ, ਪਹਿਲੇ ਮਿਲ ਕੇ ਆਓ ਤੋਤੇ ਨੂੰ। ਜਿਹਨੇ ਮਿਲ ਆਉਂਦੇ ਆ। ਹੁਣ ਜਦੋਂ ਤੋਤੇ ਨੂੰ ਮਿਲਣ ਵਾਸਤੇ ਗਏ, ਉੱਡ ਰਹੇ ਸੀ ਦਰਖਤ ਦੇ ਉੱਤੇ 8-10 ਤੋਤੇ ਬੈਠੇ ਨੇ, ਪਰ ਇਹਨਾਂ ਨੂੰ ਪਤਾ ਨਹੀਂ ਲੱਗਾ ਪੱਤਿਆਂ ਦਾ ਰੰਗ ਵੀ ਉਹੋ ਜਿਹਾ ਹਰਾ, ਤੋਤਿਆਂ ਦਾ ਵੀ। ਕਿੰਨੀ ਦੇਰ ਭਾਲ ਕਰਨ ਤੋਂ ਬਾਅਦ ਜਦੋਂ ਤੋਤਿਆਂ ਦੇ ਉੱਤੇ ਨਜ਼ਰ ਗਈ, ਤੇ ਇੱਕ ਤੋਤੇ ਨੂੰ ਪੁੱਛਦੇ ਨੇ ਬਈ ਤੇਰਾ ਰੰਗ ਵੀ ਕਿੱਡਾ ਸੋਹਣਾ ਹੈ, ਕਿੱਡਾ ਵਧੀਆ ਰੰਗ। ਲੋਕੀ ਤੈਨੂੰ ਰੱਖਦੇ ਨੇ ਆਪਣੇ ਘਰਾਂ 'ਚ, ਮੀਆਂ ਮਿੱਠੂ ਕਹਿੰਦੇ ਨੇ, ਤੈਨੂੰ ਕਿੰਨੀਆਂ ਚੀਜ਼ਾਂ ਖਾਣ ਨੂੰ ਦਿੰਦੇ, ਕਿੰਨੀ ਤੇਰੀ ਸੇਵਾ ਕਰਦੇ ਨੇ, ਤੂੰ ਲੱਗਦਾ ਬੜਾ ਸੁਖੀ ਹੈ। ਅਸੀਂ ਮਹਾਂਪੁਰਖਾਂ ਨੂੰ ਕਿਹਾ ਸਾਨੂੰ ਵੀ ਤੋਤਾ ਬਣਾਓ, ਪਰ ਉਹ ਕਹਿੰਦੇ ਇੱਕ ਵਾਰੀ ਮਿਲ ਕੇ ਆਓ, ਸਾਨੂੰ ਤੇਥੋਂ ਵੱਧ ਸੁਖੀ ਨਹੀਂ ਕੋਈ ਲੱਗਦਾ। ਤੇ ਉਸ ਵੇਲੇ ਨਾ ਉਹ ਤੋਤਾ ਕਹਿੰਦਾ ਉਹ ਭਰਾਵੋ ਤੁਹਾਨੂੰ ਮੈਂ ਦੱਸਦਾ ਮੈਂ ਕਿੰਨਾ ਜ਼ਿਆਦਾ ਦੁਖੀ ਆ। ਆ ਵੀ ਕੋਈ ਰੰਗ ਹੈ, ਹਰਾ ਰੰਗ। ਤੁਸੀਂ ਆਪੇ ਕਿਹਾ ਕਿੰਨੀ ਦੇਰ ਮੈਨੂੰ ਭਾਲਦੇ ਰਹੇ, ਉੱਪਰ ਵੇਖਦੇ ਰਹੇ, ਕਿੰਨੀ ਦੇਰ ਬਾਅਦ ਮੈਂ ਤੁਹਾਨੂੰ ਲੱਭਾਂ ਵਾਂ। ਪੱਤਿਆਂ ਵਿੱਚ ਮੇਰਾ ਰੰਗ ਮਿਕਸ ਹੋ ਗਿਆ, ਤੁਹਾਨੂੰ ਲੱਭਣਾ ਹੀ ਔਖਾ ਹੋ ਗਿਆ ਮੈਂ। ਤੁਸੀਂ ਕਹਿੰਦੇ ਲੋਕੀ ਮੈਨੂੰ ਪਾਲਦੇ ਨੇ, ਉਹ ਲੋਕ ਤੇ ਮੈਨੂੰ ਪਿੰਜਰੇ ਵਿੱਚ ਕੈਦ ਕਰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਮੈਨੂੰ ਤੇ ਲੋਕੀ ਪਿੰਜਰੇ ਵਿੱਚ ਕੈਦ ਰੱਖਦੇ ਨੇ, ਮੇਰਾ ਵੀ ਕਾਹਦਾ ਜੀਵਨ ਹੈ। ਤੇ ਉਸ ਵੇਲੇ ਨਾ ਕਹਿੰਦੇ ਯਾਰ ਤੂੰ ਵੀ ਦੁਖੀ। ਹੁਣ ਤਿੰਨੇ ਜਾਣੇ ਆ ਗਏ ਮਹਾਂਪੁਰਖਾਂ ਦੇ ਕੋਲ।
ਉਹਨੇ ਆਪਣੀ ਮੁਸ਼ਕਲ ਦੱਸੀ, ਉਹਨੇ ਆਪਣੀ ਦੱਸੀ, ਤੋਤੇ ਨੇ ਆਪਣੀ ਦੱਸੀ, ਤੇ ਤਿੰਨਾਂ ਨੇ ਫੈਸਲਾ ਕੀਤਾ, ਮਹਾਂਪੁਰਖੋ ਇੱਕ ਕਿਰਪਾ ਕਰ ਦਿਓ, ਇਸ ਤੋਂ ਬਾਅਦ ਨਹੀਂ ਤੁਹਾਨੂੰ ਕਹਿੰਦੇ। ਉਹ ਕਹਿੰਦੇ ਜੀ ਕੀ? ਮਹਾਂਪੁਰਸ਼ੋ ਦਿਲ ਕਰਦਾ ਤੁਸੀਂ ਸਾਨੂੰ ਮੋਰ ਬਣਾ ਦਿਓ। ਮੋਰ ਰਾਸ਼ਟਰੀ ਪੰਛੀ, ਲੋਕੀ ਮੋਰ ਦੇ ਨਾਲ ਫੋਟੋਆਂ ਖਿਚਵਾਉਂਦੇ ਨੇ। ਹਾਂਜੀ, ਮੋਰ ਦੇ ਨਾਲ ਫੋਟੋਆਂ ਖਿਚਵਾਉਂਦੇ ਨੇ, ਕਿੰਨਾ ਉਹ ਸੁਖੀ। ਉਹ ਕਹਿੰਦੇ ਬਣਾ ਤੇ ਦਵਾਂਗੇ, ਪਹਿਲੇ ਮੋਰ ਨੂੰ ਮਿਲ ਕੇ ਆਓ। ਹੁਣ ਆ ਗਏ ਮੋਰ ਦੇ ਕੋਲ। ਇਹ ਸਮਝਾਉਣ ਲਈ ਇੱਕ ਦ੍ਰਿਸ਼ਟਾਂਤ ਹੈ, ਗੱਲ ਜਿੱਥੇ ਆ ਰਹੀ ਸਮਝਿਓ। ਜਦੋਂ ਮੋਰ ਦੇ ਕੋਲ ਆਏ ਨਾ, ਸਾਰਿਆਂ ਨੇ ਆਪਣੀ ਸਟੋਰੀ ਸੁਣਾਤੀ, ਇਦਾਂ ਦੁਖੀ ਆਪਾਂ, ਮਹਾਂਪੁਰਸ਼ਾਂ ਕੋਲ ਗਏ, ਅਸੀਂ ਕਿਹਾ ਮੋਰ ਬਣਾਓ। ਉਹ ਕਹਿੰਦੇ ਪਹਿਲੇ ਇੱਕ ਵਾਰੀ ਮੋਰ ਨੂੰ ਮਿਲ ਕੇ ਤਾਂ ਤੈਨੂੰ ਮਿਲਣ ਆਏ ਆ, ਤੂੰ ਤੇ ਬੜਾ ਸੁਖੀ ਹੈ ਯਾਰ, ਲੋਕੀ ਤੇਰੇ ਨਾਲ ਫੋਟੋਆਂ ਖਿਚਵਾਉਂਦੇ ਨੇ, ਕਿੱਡਾ ਤੈਨੂੰ ਪਿਆਰ ਕਰਦੇ, ਸਾਉਣ ਦੇ ਮਹੀਨੇ ਦੇ ਵਿੱਚ ਤੇਰੇ ਖੰਭ ਖੁੱਲਣ ਦੀ ਉਡੀਕ ਕਰਦੇ ਨੇ, ਜਦੋਂ ਤੂੰ ਪਹਿਲਾਂ ਪਾਉਣਾ ਕਿੰਨੀਆਂ ਤੇਰੀਆਂ ਫੋਟੋਆਂ ਖਿੱਚਦੇ। ਉਹ ਕਹਿੰਦੇ ਤੁਸੀਂ ਕਹਿੰਦੇ ਮੈਂ ਸੁਖੀ ਆ, ਉਹ ਹਰ ਵੇਲੇ ਤੇ ਮੈਨੂੰ ਡਰ ਲੱਗਾ ਰਹਿੰਦਾ ਕੋਈ ਮੇਰਾ ਸ਼ਿਕਾਰ ਨਾ ਕਰ ਲੇ। ਹਾਂਜੀ, ਤੇ ਜਦੋਂ ਕੋਈ ਮੇਰਾ ਸ਼ਿਕਾਰ ਕਰਦਾ ਹੈ ਨਾ, ਮੇਰੇ ਇੱਕ ਇੱਕ ਖੰਭ ਨੂੰ ਨੋਚ ਕੇ ਲੈ ਜਾਂਦਾ, ਕਈ ਤੇ ਮੇਰੇ ਖੰਭਾਂ ਨੂੰ ਆਪਣੇ ਘਰਾਂ 'ਚ ਵੀ ਰੱਖ ਲੈਂਦੇ ਨੇ। ਹਾਂਜੀ, ਤੁਸੀਂ ਕਹਿੰਦੇ ਮੈਂ ਸੁਖੀ ਆ, ਮੈਨੂੰ ਆਪਣੇ ਤੋਂ ਵੱਧ ਦੁਖੀ ਨਹੀਂ ਕੋਈ ਲੱਗਦਾ। ਤੇ ਉਸ ਵੇਲੇ ਸਾਰੇ ਜਾਣੇ ਇਕੱਠੇ ਹੋ ਗਏ, ਤੇ ਇਕੱਠੇ ਹੋ ਕੇ ਪਤਾ ਕੀ ਕਹਿੰਦੇ? ਕਹਿੰਦੇ ਵੇਖੀਏ ਸਹੀ ਫਿਰ ਸੁਖੀ ਕੌਣ ਹੈ। ਮੋਰ ਨੂੰ ਪੁੱਛਦੇ ਬਈ ਦੱਸ ਤੇਰੀਆਂ ਨਜ਼ਰਾਂ 'ਚ ਸੁਖੀ ਕੌਣ? ਕਾਂ ਪੁੱਛਦਾ, ਤੇ ਮੋਰ ਪਤਾ ਕੀ ਕਹਿੰਦਾ? ਉਹ ਕਾਂ ਮੈਨੂੰ ਤੇ ਲੱਗਦਾ ਤੇਰੇ ਤੋਂ ਵੱਧ ਸੁਖੀ ਕੋਈ ਨਹੀਂ, ਮੈਨੂੰ ਤੇ ਤੂੰ ਸੁਖੀ ਲੱਗਦਾ, ਤੇਰਾ ਨਾ ਕੋਈ ਸ਼ਿਕਾਰ ਕਰਦਾ, ਹਾਂਜੀ, ਨਾ ਕੋਈ ਤੈਨੂੰ ਮਰਨ ਦਾ ਡਰ ਕਿ ਕਿਸੇ ਵੇਲੇ ਤੀਰ ਤੇਰੇ ਵੱਲ ਆ ਜਾਣਾ, ਆਜ਼ਾਦ ਤੂੰ ਘੁੰਮਦਾ, ਸ਼ਿਕਾਰੀ ਦਾ ਡਰ ਕੋਈ ਨਹੀਂ, ਤੇਰੀ ਇੰਨੀ ਵਧੀਆ ਲਾਈਫ ਹੈ। ਮੋਰ ਕਹਿੰਦਾ ਮੇਰਾ ਤੇ ਦਿਲ ਕਰਦਾ ਮੈਂ ਵੀ ਕਾਂ ਹੀ ਬਣ ਜਾ। ਉਸ ਵੇਲੇ ਕਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਕਿ ਆਪਣੀ ਤੁਲਨਾ ਕਿਸੇ ਦੂਜੇ ਦੇ ਨਾਲ ਕਰਨਾ ਇਹ ਇੱਕਦਮ ਗਲਤ ਗੱਲ ਹੈ। ਆਪਣੀ ਤੁਲਨਾ ਦੂਜੇ ਦੇ ਨਾਲ ਕਰਨੀ ਇੱਕ ਗਲਤ ਗੱਲ ਹੈ। ਤੁਸੀਂ ਇੱਕ ਯੂਨੀਕ ਪਰਸਨੈਲਿਟੀ ਹੋ, ਬਸ ਆਹ ਚੀਜ਼ ਆਪਣੇ ਅੰਦਰ ਰੱਖੋ। ਜੋ ਪਰਮੇਸ਼ਰ ਨੇ ਮੈਨੂੰ ਗੁਣ ਦਿੱਤੇ ਨੇ, ਜੋ ਮੈਨੂੰ ਬਣਾਇਆ, ਉਹਦੀ ਕਿਰਪਾ ਹੈ। ਕਿਰਪਾ ਐਵੇਂ ਦੂਜਿਆਂ ਵੱਲ ਵੇਖ ਕੇ ਆਪਣੀਆਂ ਚੀਜ਼ਾਂ ਦਾ ਸੁੱਖ ਲੈਣ ਦੀ ਜਗ੍ਹਾ ਤੇ ਆਪਣੀਆਂ ਚੀਜ਼ਾਂ ਨੂੰ ਦੁੱਖ ਨਾ ਬਣਾਓ। ਇਹ ਮੇਰੀ ਬੇਨਤੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਾਂ ਨੂੰ ਉਦੋਂ ਸਮਝ ਆਈ ਇੱਕ ਚੀਜ਼ ਦੀ। ਉਹ ਕਿਹੜੀ ਚੀਜ਼ ਦੀ? ਕਿ ਮੈਂ ਕਹਿੰਦਾ ਕਿ ਮੇਰੇ ਤੋਂ ਵੱਧ ਦੁਖੀ ਕੋਈ ਨਹੀਂ, ਪਰ ਮੈਨੂੰ ਇੱਕ ਚੀਜ਼ ਦਾ ਪਤਾ ਲੱਗ ਗਿਆ, ਲੋਕਾਂ ਦੀਆਂ ਨਜ਼ਰਾਂ ਵਿੱਚ ਮੈਂ ਬੜਾ ਹੀ ਸੁਖੀ ਹਾਂ, ਤੇ ਮੈਂ ਇੱਕ ਯੂਨੀਕ ਪਰਸਨੈਲਿਟੀ ਆ, ਯੂਨੀਕ ਬੰਦਾ ਵਾਂ। ਔਰ ਸੱਚਾਈ ਹੈ, ਹਰ ਬੰਦਾ ਜੇ ਯੂਨੀਕ ਹੈ, ਉਹਦੀਆਂ ਪ੍ਰੋਬਲਮ ਵੀ ਅਲੱਗ-ਅਲੱਗ ਨੇ ਹਰ ਬੰਦਿਆਂ ਦੀਆਂ। ਮੇਰੀ ਪ੍ਰੋਬਲਮ ਅਲੱਗ ਹੈ, ਇਹਦੀ ਪ੍ਰੋਬਲਮ ਅਲੱਗ ਹੈ, ਉਹਦੀ ਪ੍ਰੋਬਲਮ ਅਲੱਗ ਹੈ। ਅਸੀਂ ਇੱਕ ਦੂਜੇ ਨਾਲ ਤੁਲਨਾ ਕਿਉਂ ਕਰਦੇ ਹਾਂ? ਕਦੀ ਵੀ ਤੁਲਨਾ ਨਾ ਕਰਿਆ ਕਰੋ। ਜਦੋਂ ਅਸੀਂ ਇੱਕ ਦੂਜੇ ਨਾਲ ਤੁਲਨਾ ਕਰਨ ਲੱਗ ਪੈਂਦੇ ਆ ਨਾ, ਉਦੋਂ ਫਿਰ ਦੁਖੀ ਹੁੰਨੇ ਆ। ਤੁਲਨਾ ਨਹੀਂ ਕਰਨੀ। ਜੋ ਪਰਮੇਸ਼ਰ ਨੇ ਦਿੱਤਾ, ਤੈਨੂੰ ਦਿੱਤਾ ਹੈ ਨਾ, ਜੋ ਸੱਚੀ ਗੱਲ ਏ। ਕਈ ਲੋਕ ਤੇ ਆਹ ਚੀਜ਼ਾਂ ਲਈ ਵੀ ਤਰਸਦੇ ਹੋਣਗੇ, ਹਾਂਜੀ। ਤੇਰੇ ਕੋਲ ਸਾਈਕਲ ਹੈ ਨਾ, ਮੰਨ ਲੈ, ਤੂੰ ਕਹਿੰਦਾ ਮੈਂ ਦੁਖੀ ਆ, ਕਈਆਂ ਦੇ ਤੇ ਪੈਰ ਹੀ ਨਹੀਂ ਹੁੰਦੇ, ਉਹ ਸਾਈਕਲ ਚਲਾਉਣ ਵਾਸਤੇ ਤਰਸਦੇ ਨੇ। ਦੱਸੋ, ਉਹ ਜੋ ਤੈਨੂੰ ਦਿੱਤਾ ਹੈ ਸ਼ੁਕਰਾਨਾ ਕਰ, ਤੁਲਨਾ ਨਾ ਕਰ। ਆਪਣੀ ਖੁਸ਼ੀ ਨੂੰ ਖੁਸ਼ੀ ਰਹਿਣ ਦਿਆ ਕਰ। ਦੂਜਿਆਂ ਦੀ ਖੁਸ਼ੀ ਵੱਲ ਵੇਖ ਕੇ ਆਪਣੀ ਮਿਲੀ ਹੋਈ ਖੁਸ਼ੀ ਨੂੰ ਦੁੱਖ ਵਿੱਚ ਨਾ ਤਬਦੀਲ ਕਰ। ਜੋ ਤੈਨੂੰ ਦਿੱਤਾ ਪਰਮੇਸ਼ਰ ਨੇ ਨਾ, ਹਰ ਵੇਲੇ ਕਿਹਾ ਕਰ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਇਹ ਸ਼ੁਕਰਾਨਾ ਕਰਿਆ ਕਰ। ਸ਼ੁਕਰਾਨਾ ਜੋ ਤੈਨੂੰ ਪਰਮੇਸ਼ਰ ਸਾਈਂ ਨੇ ਦਿੱਤਾ, ਉਹਦਾ ਸ਼ੁਕਰਾਨਾ ਕਰ। ਆਪਣੀ ਤੁਲਨਾ ਕਿਸੇ ਦੂਜੇ ਨਾਲ ਨਾ ਕਰ। ਮੋਰ ਦੇ ਕੋਲ ਗਿਆ ਕਾਂ, ਕਿੰਨੇ ਪੰਛੀਆਂ ਤੋਂ ਬਾਅਦ ਮੋਰ ਨੂੰ ਕਹਿੰਦਾ ਬਈ ਤੂੰ ਦੱਸ ਕੀ ਬਣਨਾ ਚਾਹੁੰਦਾ? ਉਹ ਕਹਿੰਦਾ ਮੈਂ ਕਾਂ ਹੀ ਬਣਨਾ ਚਾਹੁੰਦਾ। ਵੇਖੋ ਗੱਲ ਕਿੱਥੇ ਆਈ। ਕਹਿੰਦਾ ਮੈਂ ਤੇ ਤੂੰ ਬਣਨਾ ਚਾਹੁੰਦਾ ਕਿ ਤੂੰ ਸੁਖੀ ਹੈ। ਉਹ ਕਹਿੰਦਾ ਮੈਂ ਸਮਝਦਾ ਸਾਂ ਤੂੰ ਸੁਖੀ ਹੈ। ਇਹਦਾ ਮਤਲਬ ਕੀ? ਆਪਣੀ ਤੁਲਨਾ ਦੂਜਿਆਂ ਨਾਲ ਕਰਨੀ ਬਿਲਕੁਲ ਗਲਤ ਗੱਲ ਹੈ। ਜੋ ਪਰਮੇਸ਼ਰ ਨੇ ਦਿੱਤਾ ਉਹਦਾ ਸ਼ੁਕਰਾਨਾ ਕਰੀਏ। ਜਿਹੋ ਜਿਹਾ ਰੂਪ ਦਿੱਤਾ ਤੇਰਾ ਸ਼ੁਕਰ ਹੈ। ਕਈ ਕਹਿੰਦੇ ਜੀ ਅਸੀਂ ਤੇ ਕਾਲੇ ਬਣੇ ਆ, ਹੈ ਜੀ, ਸਾਡਾ ਰੰਗ ਬੜਾ ਕਾਲਾ ਹੈ। ਉਹ ਸ਼ੁਕਰਾਨਾ ਕਰ, ਸਰੀਰ ਦੇ ਅੰਗ ਤੇ ਸਹੀ ਨੇ। ਜੇ ਇੱਕ ਅੱਖ ਨਾ ਦਿੱਤੀ ਹੁੰਦੀ ਫਿਰ ਕੀ ਕਰ ਲੈਂਦੇ? ਉਹ ਸ਼ੁਕਰਾਨਾ ਕਰ। ਸ਼ੁਕਰਾਨਾ
कई कहते जी सानू ते वड्डी गड्डी नहीं मिली, सानू ते छोटी मिली है 2 लाख वाली, और शुकराना कर तेनू 2 लाख वाली मिल गई है, लाख वाली मिल गई है, सैकेंड हैंड मिल गई है। कई ते स्कूटरां लई भी तरसदे ने जी। हर पक्ष तो दा शुकराना करिए। धन गुरु रामदास जी तुहाडा शुक्र है, बाबा दीप सिंह जी तुहाडा शुक्र है। बस आ चीज अपने अंदर बसाओ। आप सवरो, परिवार सवारो, सारे आखो समाज आपे ही सवर प्यार नाल फतेह बुलाओ जी। वाहिगुरु जी का खालसा वाहिगुरु जी की फतेह। अज जिहड़ा मैं शब्द पढ़न लगा वो गुरु रामदास जी का उच्चारण किया। गुरु ग्रंथ साहिब जी के 555 नंबर अंग के उत्ते दर्ज। देखो किहो जिहा संबंध है, शब्द पढ़ना गुरु रामदास दा ते खुशबू आएगी शब्द दे विचों तुहानू बाबा दीप सिंह साहिब दियां वडियाइयां दी। सारी संगत मेरे नाल नाल पढ़ियो। जो हर का प्यारा सो सबना का प्यारा। अज बापू खंडे वाले दा आगमन दिन मना रहे ते चढ़दी कला दे विच पूरियां खुशियां लैणियां बापू दियां। जो हर का प्यारा सो सबना का प्यारा, जो हर का प्यारा, जो हर का प्यारा सो सबना का प्यारा, जो हर का प्यारा। पढ़ो। सो सबना का प्यारा, जो हर का प्यारा। तन तन बाबा दीप सिंह जी, तन तन बाबा दीप सिंह जी, धन धन बाबा दीप सिंह अरे जी, धन धन बाबा दीप सिंह 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 जी। जो हर का प्यारा सो सबना का प्यारा, जो हर का प्यारा। जाप कृपाल होवे घर स्वामी, आप कृपाल होवे हर स्वामी। तापना नाम, तापना नाम, हर आप जपा, जो हर का प्यारा सबना का प्यारा, जो हर का प्यारा सो सबना का प्यारा। होर केती चख चख, होर केती
चख चख आवे जावे जो हर का प्यारा सो सबना का प्यारा जो हर का धन बाबा दीप सिंह जी जाप कृपाल होवे हर स्वामी जाप कृपाल होवे हर स्वामी पापना नाम हर आप जपावे जो हर का प्यारा सारे कृपा करो सो सबना का प्यारा जो हर का प्यारा सारी संगत बोलो जी सो सबना का प्यारा और केती चख चख और केती चख चख आवे जावे जो हर का प्यारा सो सबना का प्यारा जो हर का प्यारा। धन गुरु रामदास जी गुरु रामदास प्यार न लाखों न जी धन बाबा दीप सिंह जी आपे सत गुर मेल सुख देवे पढ़ो आपे सत गुर मेल सुख देवे अपना सेवक आप हर पावे जो हर का प्यारा सो सबना का प्यारा जो हर का प्यारा। धन धन बाबा दीप सिंह जी धन धन बाबा दीप सिंह जी धन धन बाबा दीप सिंह जी सारे गजो गजो सिंह जी धन धन बाबा दीप सिंह जी धन धन बाबा दीप सिंह जी
ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ ਸਭ ਦੀ ਬਾਹ ਫੜ ਲਓ, ਸਭ ਦੀ। ਅਸੀਂ ਚੰਗੇ ਆ, ਮੰਦੇ ਆ, ਬੁਰੇ ਆ, ਭਣੇ ਆ, ਤੇਰੇ ਆ। ਆਖੋ ਧੰਨ ਬਾਬਾ ਦੀਪ ਸਿੰਘ ਜੀ। ਮੰਨਿਆ ਮੈਂ ਅਕਿਰਤ ਘਾਣਾ, ਮੰਨਿਆ ਮੈਂ ਔਗਣਾ ਦਾ ਭਰਿਆ, ਉਹ ਮੰਨਿਆ ਮੈਂ ਰੋਮ ਰੋਮ ਕਰਕੇ ਬਣਾਈਆਂ, ਪਰ ਹਾਂ ਮੈਂ ਤੇਰਾ ਤੇਰਾ ਤੇਰਾ। अपने सेवकों की आप पैज रखे, पढ़ो अपने सेवकों रखे, अपने भगतां की पैरी पाए, जो हर का प्यारा, सो सबना का प्यारा, जो हर सबना का प्यारा, जो हर का प्यारा। धन धन बाबा दीप सिंह जी, धन धन बाबा दीप सिंह जी, धन धन बाबा दीप सिंह जी, धन धन बाबा संगत बोले बोलो धन धन दीप सिंह जी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ
ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ ਹੈ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ, ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ, ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ
ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।